ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕਹਿਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਜੇ ਖਬਰਾਂ ਵੱਲ ਚਲੀਏ ਤੇ ਹਾਈਵੇ 80 ਕੈਲੀਫੋਰਨੀਆ ਦਾ ਜਿਹੜਾ ਹੈਗਾ ਸੈਕਰਾਮੈਂਟੋ ਵਾਲੀ ਸਾਈਡ ਤੋਂ, ਉੱਥੇ ਇਹ ਖਬਰ ਆ ਰਹੀ ਆ ਵੀ ਮਲਟੀਪਲ ਵਹੀਕਲਸ ਔਨ ਫਾਇਰ। ਕਈ ਸਾਰੀਆਂ ਕਾਰਾਂ ਜਿਹੜੀਆਂ ਆ ਹਾਈਵੇ 80 ਦੇ ਉੱਤੇ ਤੇ ਹਾਈਵੇ I-5 ਜਿਹੜਾ ਸੈਕਰਾਮੈਂਟੋ ਦੇ ਲਾਗੇ ਆ, ਉੱਥੇ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਦੱਸਿਆ ਵੀ ਜਿਹੜਾ ਇਹ ਕ੍ਰੈਸ਼ ਆ 4:27 ਤੇ ਸ਼ਾਮੀ ਹੋਇਆ, ਆਫਟਰਨੂਨ 'ਚ। ਕੁਝ ਆਪਾਂ ਘੰਟੇ ਪਹਿਲਾਂ ਕਹਿ ਸਕਦੇ ਹੈਗੇ ਆ, ਜਿਹਦੇ ਵਿੱਚ 5 ਕਾਰਾਂ ਇਨਵੋਲਵ ਸੀਆਂ। ਤਿੰਨ ਕਾਰਾਂ ਨੂੰ ਅੱਗ ਲੱਗ ਗਈ, 2 ਜਾਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈਗਾ। ਕੈਲਟ੍ਰੈਨ ਦੇ ਕੈਮਰਾ ਜਿਹੜੇ I-80 ਦੇ ਹੈਗੇ ਆ ਨਟੋਮਸ ਦੇ ਉੱਤੇ, ਉਹਨਾਂ ਨੇ ਸ਼ੋਅ ਕੀਤਾ ਵੀ ਬਹੁਤ ਜਿਹੜਾ ਧੂੰਆਂ ਆ ਦੂਰ ਦੂਰ ਤੱਕ ਵੈਸਟ ਬਾਉਂਡ ਲੇਨਸ ਦੇ ਉੱਤੇ ਦੇਖਿਆ ਜਾ ਰਿਹਾ ਹੈਗਾ ਆ। ਤੇ ਸੈਕਰਾਮੈਂਟੋ ਫਾਇਰ ਨੇ ਐਡ ਕੀਤਾ ਵੀ ਈਸਟ ਬਾਉਂਡ ਸਾਈਡ ਹਾਈਵੇ ਦੀ ਉਹ ਕਲੋਜ਼ ਆ ਤੇ ਡਰਾਈਵਰਸ ਨੂੰ ਐਡਵਾਈਜ਼ ਕੀਤਾ ਗਿਆ ਆ ਵੀ ਜਿਹੜਾ ਸੈਪਰੇਟ ਰਾਊਟ ਆ ਉਹ ਤੁਸੀਂ ਦੇਖ ਕੇ ਚੱਲੋ। ਇਸੇ ਤਰ੍ਹਾਂ ਅੱਜ ਇੱਕ ਟੈਸਲਾ ਦੇ ਟਰੱਕ ਨੂੰ ਵੀ ਜਿਹੜੀ ਆ ਹਾਈਵੇ 80 ਦੇ ਉੱਤੇ ਅੱਗ ਲੱਗ ਗਈ ਤੇ ਉਹਨੂੰ ਬੁਝਾਉਣ ਦੇ ਵਿੱਚ ਕਾਫੀ ਲੰਮਾ ਸਮਾਂ ਲੱਗਾ ਤੇ ਹਾਈਵੇ ਨੂੰ ਬੰਦ ਕਰਨਾ ਪਿਆ 80 ਦੇ ਉੱਤੇ। ਜਿਹੜਾ ਬਿਗ ਰਿਗ ਆ ਟੈਸਲਾ ਦਾ, ਉਸ ਨੂੰ ਅੱਗ ਲੱਗੀ ਸੀ 3 ਵਜੇ ਦੇ ਕਰੀਬ। ਐਮੀਗ੍ਰੈਂਟ ਗੈਪ ਦੇ ਲਾਗੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਉਹ ਹੈਜ਼ਰਡਸ ਮਟੀਰੀਅਲ ਸਿਚੁਏਸ਼ਨ ਦੇ ਨਾਲ ਡੀਲ ਕਰ ਰਹੇ ਹੈਗੇ ਆ, ਜੋ ਅੱਗ ਦੇ ਨਾਲ ਪੋਟੈਂਸ਼ੀਅਲੀ ਟੌਕਸਿਕ ਫਿਊਮਸ ਬਾਹਰ ਨਿਕਲ ਰਹੇ ਹੈਗੇ ਆ ਬਿਗ ਰਿਗ ਬੈਟਰੀ ਦੇ ਵਿੱਚੋਂ। ਤੇ ਉਸ ਨੂੰ ਅੱਗ ਬੁਝਾਉਣ ਦੇ ਲਈ ਵੀ ਕਹਿੰਦੇ ਵੀ ਕਾਫੀ ਸਮਾਂ ਲੱਗਾ। 40,000 ਤੋਂ ਵੱਧ ਗੈਲਨ ਜਿਹੜਾ ਪਾਣੀ ਆ ਉਸ ਨੂੰ ਬੁਝਾਉਣ ਦੇ ਉੱਤੇ ਲੱਗਾ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਨੂੰ ਬੁਝਾਉਣ ਦੇ ਲਈ ਕਿੰਨਾ ਟਾਈਮ ਲੱਗਦਾ ਹੈਗਾ। ਆਫਿਸਰ ਜੇਸਨ ਲੇਮਨ ਜੋ CHP ਦੇ ਆ, ਉਹਨਾਂ ਨੇ ਦੱਸਿਆ ਹੈਗਾ। ਹਜੇ ਤੱਕ ਇਹ ਨਹੀਂ ਪਤਾ ਚੱਲਿਆ ਵੀ ਜਿਹੜਾ ਟੈਸਲਾ ਦਾ ਟਰੱਕ ਸੀਗਾ ਉਹਦੇ ਵਿੱਚ ਕੀ ਲੈ ਕੇ ਜਾ ਰਹੇ ਸੀ, ਕੀ ਢੋ ਰਹੇ ਸੀ। ਕੈਲ ਫਾਇਰ 에ਅਰਕ੍ਰਾਫਟ ਨੇ ਵੀ ਜਿਹੜਾ ਫਾਇਰ ਰਿਟਾਰਡੈਂਟ ਆ ਉਹ ਉੱਤੇ ਸਿੱਟਿਆ ਤਾਂ ਕਿ ਜਿਹੜੀ ਅੱਗ ਆ ਆਲੇ ਦੁਆਲੇ ਜਿੱਦਾਂ ਵਾਈਲਡ ਫਾਇਰ ਵਾਂਗ ਫੈਲ ਨਾ ਜਾਵੇ। ਸੋ ਈਸਟ ਬਾਉਂਡ ਲੇਨਸ ਇੱਕ ਟਾਈਮ ਦੇ ਉੱਤੇ ਕਲੋਜ਼ ਕਰਨੀਆਂ ਪਈਆਂ। ਸਾਰੇ ਜਿਹੜੇ ਬਿਗ ਰਿਗਸ ਹੈਗੇ ਆ ਉਹਨਾਂ ਨੂੰ ਟਰਨ ਅਰਾਊਂਡ ਈਸਟ ਬਾਉਂਡ ਦੇ ਉੱਤੇ ਕੀਤਾ ਗਿਆ। ਜੀ ਅਗਲੀ ਹਰਜੋਤ ਸਿੰਘ ਦੀ ਗੱਲ ਕਰੀਏ, ਕਹਿੰਦੇ ਜਰਨਲਿਜ਼ਮ ਟੈਕਨੋਲੋਜੀ ਇਹਨਾਂ ਦੀ ਆਪਸ ਦੇ ਵਿੱਚ ਇੱਕ ਡੀਲ ਹੋਈ ਹੈਗੀ ਆ, ਨਾਲ ਹੀ ਸਟੇਟ ਲਾਅ ਮੇਕਰਸ ਦੀ ਵੀ। ਰੀਸੈਂਟਲੀ ਆਪਾਂ ਨਿਊਜ਼ ਸ਼ੇਅਰ ਕਰ ਰਹੇ ਸੀ ਵੀ ਇੱਕ ਜਿਹੜੇ ਕੁਛ ਬਿੱਲ ਆ ਉਹ ਆ ਰਹੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਰਨਲਿਜ਼ਮਸ ਨੂੰ ਬਚਾਉਣ ਦੇ ਲਈ, ਇਹਨਾਂ ਨਿਊਜ਼ ਰੂਮਸ ਨੂੰ ਬਚਾਉਣ ਦੇ ਲਈ। AB 886 ਤੇ SB 1327 ਇਹ ਜਿਹੜੇ ਬਿੱਲ ਆ ਇਹ ਅੱਗੇ ਭੇਜਣ ਦੀ ਗੱਲ ਸੀਗੀ। ਕਹਿੰਦੇ ਵੀ ਇਹ ਲੈਜਿਸਲੇਸ਼ਨ ਦੇ ਤਹਿਤ ਇਹ ਹੋਣਾ ਸੀ ਵੀ ਟੈਕਨੋਲੋਜੀ ਵਾਲੀਆਂ ਕੰਪਨੀਆਂ ਨੂੰ, ਚਾਹੇ ਉਹ ਗੂਗਲ ਆ, ਫੇਸਬੁੱਕ ਆ ਜਾਂ ਟਵਿੱਟਰ ਆ, ਫਾਰਮਰਲੀ ਟਵਿੱਟਰ ਨਾਓ ਐਕਸ, ਇਹਨਾਂ ਨੂੰ ਕੁਛ ਰਾਸ਼ੀ ਦੇਣੀ ਪੈਣੀ ਸੀ ਨਿਊਜ਼ ਰੂਮ ਨੂੰ ਉਹਨਾਂ ਦੇ ਨਿਊਜ਼ ਲਿੰਕ ਆ ਸ਼ੇਅਰ ਕਰਨ ਦੇ ਲਈ। ਪਰ ਹੁਣ ਕਹਿੰਦੇ ਵੀ ਸਟੇਟ ਲਾਅ ਮੇਕਰਸ ਨੇ ਦੱਸਿਆ ਵੀ ਆਪਸ ਦੇ ਵਿੱਚ ਇਹ ਡੀਲ ਹੋਈ ਆ, ਇਸ ਲਈ ਇਹ ਜਿਹੜੇ ਬਿੱਲ ਆ ਇਹਨਾਂ ਨੂੰ ਹੁਣ ਅੱਗੇ ਨਹੀਂ ਘੱਲਿਆ ਜਾਵੇਗਾ। ਇਸ ਦੇ ਵਿੱਚ ਜਿਹੜਾ KCRA ਵਾਲੇ ਦੱਸਦੇ ਨੇ $172.5 ਮਿਲੀਅਨ ਇਹ ਕਮਿਟਮੈਂਟ ਮਿਲੀ ਹੈ ਗੂਗਲ ਦੇ ਵੱਲੋਂ। $70 ਮਿਲੀਅਨ ਦੀ ਕਮਿਟਮੈਂਟ ਮਿਲੀ ਹੈ ਸਟੇਟ ਦੇ ਵੱਲੋਂ ਅਗਲੇ 5 ਸਾਲਾਂ ਦੇ ਲਈ, ਤਾਂ ਜੋ ਇਹਨਾਂ ਨਿਊਜ਼ ਰੂਮਸ ਨੂੰ ਚੱਲਦੇ ਰੱਖਿਆ ਜਾਵੇ। ਇਹ ਟੈਕਨੋਲੋਜੀ ਦੇ ਕਰਕੇ ਆਨਲਾਈਨ ਨਿਊਜ਼ ਹੋਣ ਕਰਕੇ ਬਹੁਤ ਸਾਰੇ ਨਿਊਜ਼ਪੇਪਰ ਆਲਰੇਡੀ ਬੰਦ ਹੋ ਗਏ। ਈਵਨ ਮੈਗਜ਼ੀਨਸ ਦਾ ਕੰਮ ਵੀ ਕਾਫੀ ਜ਼ਿਆਦਾ ਠੱਪ ਹੋਇਆ ਸੀ, ਪਰ ਹੁਣ ਉਹਨਾਂ ਨੂੰ ਚੱਲਦਿਆਂ ਰੱਖਣ ਦੇ ਲਈ ਸਭ ਤੋਂ ਵੱਧ ਕਹਿੰਦੇ ਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਨਿਊਜ਼ ਰੂਮ ਆ ਉਹ ਬੰਦ ਹੋਏ ਸੀਗੇ। ਸੋ ਇਸ ਐਗਰੀਮੈਂਟ ਦੇ ਵਿੱਚ ਕਹਿੰਦੇ ਵੀ ਲੈਜਿਸਲੇਸ਼ਨ ਦਾ ਅਪਰੂਵਲ ਰੱਖਿਆ ਗਿਆ ਆ, ਜਿਹਦੇ ਵਿੱਚ ਕਹਿੰਦੇ ਵੀ ਪ੍ਰਾਇਓਰਿਟਾਈਜ਼ ਕੀਤਾ ਜਾਊਗਾ ਲੋਕਲ ਨਿਊਜ਼ਪੇਪਰਸ ਨੂੰ, ਨਿਊਜ਼ ਰੂਮਸ ਨੂੰ ਸਟੇਟ ਦੇ ਵਿੱਚ, ਜਦ ਉਹ ਆਪਣੇ ਡਾਲਰਸ ਨੂੰ ਐਡਵਰਟਾਈਜ਼ ਕਰਦੇ ਹੈਗੇ ਆ, ਖਾਸ ਕਰਕੇ ਪਬਲਿਕ ਸਰਵਿਸ ਅਨਾਊਂਸਮੈਂਟਸ
ਤੇ ਮੈਸੇਜਿੰਗ ਦੇ ਲਈ। ਸੋ ਇਹ ਇੱਕ ਚੰਗੀ ਜਿਹੜੀ ਕਹਿੰਦੇ ਵੀ ਡੀਲ ਸਾਬਤ ਹੋ ਸਕਦੀ ਆ। ਉਹ ਇਸ ਟਾਈਮ ਸਟਰਗਲ ਕਰ ਰਹੇ ਨਿਊਜ਼ ਰੂਮਸ ਦੇ ਲਈ, ਜਿਨ੍ਹਾਂ ਨੂੰ ਐਡਵਰਟਾਈਜ਼ਮੈਂਟ ਲਾਸ ਕਾਫੀ ਜ਼ਿਆਦਾ ਪਿਛਲੇ ਸਾਲਾਂ ਦੇ ਵਿੱਚ ਝੱਲਣਾ ਪਿਆ ਹੈਗਾ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਕਿਹਾ ਵੀ ਉਹ 75,000 ਏਕੜ ਜਿਹੜੀ ਲੈਂਡ ਆ ਉਹ ਹਾਊਸਿੰਗ ਦੇ ਲਈ ਦੇਣ ਜਾ ਰਹੇ ਆ, ਜਿਹੜੇ ਟੀਚਰ ਦਾ ਕ੍ਰਾਈਸਿਸ ਆ ਕੈਲੀਫੋਰਨੀਆ ਦੇ ਵਿੱਚ ਉਹ ਜਿਹੜਾ ਸੋਲਵ ਕੀਤਾ ਜਾ ਸਕੇ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਕਿ 2.5 ਮਿਲੀਅਨ ਨਵੇਂ ਘਰ 2030 ਤੱਕ ਬਣਾਏ ਜਾਣਗੇ। ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਕਿਹਾ ਵੀ ਜਿਹੜੇ ਟੀਚਰਸ ਆ ਬਹੁਤ ਸਾਰੇ ਏਰੀਏ ਦੇ ਵਿੱਚ ਜਿਹੜਾ ਮਹਿੰਗਾ ਹੈਗਾ ਉੱਥੇ ਟੀਚਰ ਰਹਿ ਨਹੀਂ ਸਕਦੇ ਹੈਗੇ, ਖਾਸ ਕਰਕੇ ਬੇ ਏਰੀਏ ਦੇ ਬਹੁਤ ਸਾਰੇ ਜਿਹੜੇ ਸਕੂਲ ਆ ਦੂਰ ਦੂਰ ਰਹਿੰਦੇ, 2-2 ਘੰਟੇ ਦੀ ਡਰਾਈਵ ਕਰਨੀ ਪੈਂਦੀ ਆ। ਸੋ ਸਕੂਲਾਂ ਦੇ ਕੋਲ ਬਹੁਤ ਜ਼ਿਆਦਾ ਲੈਂਡ ਵਿਹਲੀ ਹੈਗੀ ਆ ਜਿੱਥੇ ਘਰ ਟੀਚਰਸ ਦੇ ਲਈ ਬਣਾਏ ਜਾ ਸਕਦੇ ਹੈਗੇ ਆ। ਸਟੇਟ ਸੁਪਰਡੈਂਟ ਆਫ ਪਬਲਿਕ ਇੰਸਟਰਕਸ਼ਨਸ ਟੋਨੀ ਥਰਮੋਂਡ, ਉਹਨਾਂ ਨੇ ਇਹ ਕਿਹਾ ਵੀ ਅਸੀਂ ਐਕਸਾਈਟਡ ਹੈਗੇ ਆ ਵੀ ਅਸੀਂ ਆਪਣਾ ਸਟਾਫ ਜਿਹੜਾ ਸਕੂਲ ਦਾ ਟੀਚਰਸ ਨੂੰ ਰੱਖਣ ਦੇ ਵਿੱਚ ਕਾਮਯਾਬ ਹੋਵਾਂਗੇ ਜੇ ਆਪਾਂ ਇਹ ਘਰ ਬਣਾ ਸਕਾਂਗੇ ਇਹਨਾਂ ਦੇ ਉੱਤੇ। ਸੋ ਹੁਣ ਦੇਖਦੇ ਆ ਵੀ ਕਿਹੜੀ ਆਰਗੇਨਾਈਜੇਸ਼ਨ ਉੱਥੇ ਘਰ ਬਣਾਉਂਦੀ ਆ ਜਾਂ ਗਵਰਨਮੈਂਟ ਬਣਾਉਂਦੀ ਹੈਗੀ ਆ, ਪਰ ਇੱਕ ਵਧੀਆ ਸਟੈਪ ਹੋਊਗਾ ਜੇ ਟੀਚਰਸ ਦੇ ਲਈ ਜਾਂ ਸਕੂਲ ਦੇ ਵਿੱਚ ਜਿਹੜੇ ਵਰਕਰਸ ਆ ਉਹਨਾਂ ਨੂੰ ਉਸ ਏਰੀਏ ਦੇ ਵਿੱਚ, ਉਸ ਸ਼ਹਿਰ ਦੇ ਵਿੱਚ ਰਹਿਣ ਦੇ ਲਈ ਜਿਹੜੀ ਆ ਜਗ੍ਹਾ ਮਿਲ ਜਾਵੇ। ਪਿਛਲੇ ਮਹੀਨੇ ਗਵਰਨਰ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, $94 ਮਿਲੀਅਨ 15 ਕੈਲੀਫੋਰਨੀਆ ਦੀਆਂ ਕਾਉਂਟੀਜ਼ ਨੂੰ ਦਿੱਤਾ ਗਿਆ ਜੀ ਤਾਂ ਕਿ ਉਹ 1600 ਦੇ ਕਰੀਬ ਨਵੇਂ ਘਰ ਬਣਾ ਸਕਣ, ਜਿੱਥੇ ਟਰਾਂਸਪੋਰਟੇਸ਼ਨ ਹੱਬ ਤੇ ਜੌਬ ਸੈਂਟਰਸ ਹੋਵੇ ਉਹਨਾਂ ਦੇ ਲਾਗੇ ਛਾਗੇ। 23 ਲੱਖ ਜਿਹੜੇ ਅਫੋਰਡੇਬਲ ਹਾਊਸਿੰਗ ਆ ਇਹਨਾਂ ਦੇ ਲਈ ਜਿਹੜੀ ਉਹ ਰੱਖੀ ਆ। ਸੋ ਕਹਿੰਦੇ ਵੀ ਸ਼ਾਇਦ ਲੈਂਡ ਇਹ ਸੈੱਲ ਕਰਨਗੇ ਬਿਲਡਰਸ ਨੂੰ, ਜਾਂ ਹੋ ਸਕਦਾ ਵੀ ਡਾਇਰੈਕਟਲੀ ਟੀਚਰਸ ਨੂੰ ਵੀ ਜਿਹੜੀ ਉਹ ਦਿੱਤੀ ਜਾ ਸਕਦੀ ਆ। ਸੋ ਨਜ਼ਰ ਜਿਹੜੀ ਆ ਉਹ ਰੱਖਿਓ। ਇਸੇ ਦੇ ਤਹਿਤ ਰੀਸੈਂਟਲੀ 2022 ਦੇ ਵਿੱਚ ਡੇਲੀ ਸਿਟੀ ਜੋ ਸੈਨ ਫਰਾਂਸਿਸਕੋ ਦੇ ਲਾਗੇ ਆ, ਉੱਥੇ ਇਹਨਾਂ ਨੇ ਜਿਹੜੇ ਹਾਊਸਿੰਗ ਕੁਆਟਰਸ ਆ, ਸਕੂਲ ਟੀਚਰ ਕੁਆਟਰਸ ਆ, ਉਹ 122 ਯੂਨਿਟ ਸਕੂਲ ਡਿਸਟ੍ਰਿਕਟ ਓਨ ਲੈਂਡ ਦੇ ਉੱਤੇ ਜਿਹੜੇ ਉਹ ਬਣਾਏ ਆ। ਤੇ ਹੁਣ ਕਹਿੰਦੇ ਵੀ ਉਹ ਫੁੱਲੀ ਆਕੂਪਾਈਡ ਨੇ, 25% ਜਿਹੜੇ ਡਿਸਟ੍ਰਿਕਟ ਦੇ ਸਟਾਫ ਆ ਉਸ ਦੇ ਨਾਲ। ਸੋ ਅਜਿਹੇ ਜਿਹੜੀਆਂ ਹੋਰ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਫਾਲਸਮ ਪੁਲਿਸ ਇਸ ਟਾਈਮ 2 ਸਾਲ ਦੇ ਬੱਚੇ ਦੀ ਡੈਥ ਨੂੰ ਇਨਵੈਸਟੀਗੇਟ ਕਰ ਰਹੀ ਆ। ਕਹਿੰਦੇ ਵੀ 911 ਕਾਲ ਆਈ ਸੀ ਡੋਨਲੀ ਸਰਕਲ ਤੋਂ 6:45 ਵਜੇ ਬੀਤੇ ਦਿਨਾਂ ਦੇ ਵਿੱਚ। ਕਹਿੰਦੇ ਵੀ ਆਫਿਸਰਸ ਜਦੋਂ ਉੱਥੇ ਪਹੁੰਚੇ ਉਹਨਾਂ ਨੇ CPR ਜ਼ਰੂਰ ਦਿੱਤਾ ਇਸ 2 ਸਾਲ ਦੇ ਜਿਹੜੇ ਉਹ ਬੱਚੇ ਨੂੰ, ਪਰ ਉਸ ਦਾ ਬਚਾਅ ਨਹੀਂ ਹੋ ਸਕਿਆ। ਕਿਹੜੇ ਕਾਰਨਾਂ ਕਰਕੇ ਇਸ ਦੀ ਜਿਹੜੀ ਇਸ ਦੀ ਮੌਤ ਹੋਈ ਆ ਉਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ। ਇਹ ਐਤਵਾਰ ਨੂੰ ਕੱਲ ਜਿਹੜੀ ਇਹ ਘਟਨਾ ਸਾਹਮਣੇ ਆਈ ਸੀ। ਕਹਿੰਦੇ ਵੀ ਇਹ ਜਿਹੜਾ ਬੱਚਾ ਆ ਇੱਕ ਗੱਡੀ ਦੇ ਵਿੱਚ ਪਾਇਆ ਗਿਆ ਸੀਗਾ। ਇਹ ਕੀ ਉੱਥੇ ਗੱਡੀ ਬੰਦ ਕਰਕੇ ਬੱਚੇ ਨੂੰ ਵਿੱਚੇ ਛੱਡ ਗਏ ਸੀਗੇ ਜਾਂ ਕੋਈ ਹੋਰ ਕਾਰਨ ਰਿਹਾ, ਇਸ ਦੀ ਇਸ ਟਾਈਮ ਜਾਂਚ ਚੱਲ ਰਹੀ ਆ। ਤੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਜੇ ਕਿਸੇ ਨੂੰ ਇਸ ਬਾਬਤ ਕੋਈ ਵੀ ਪਤਾ ਹੋਵੇ ਫਾਲਸਮ ਇਲਾਕੇ ਦੇ ਵਿੱਚ ਜੋ ਇਹ ਵਾਪਰਿਆ ਉਹ ਤੁਸੀਂ ਪੁਲਿਸ ਦੇ ਨਾਲ ਕੰਟੈਕਟ ਕਰ ਸਕਦੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜਾ ਘਰਾਂ ਦੀ ਇੰਸ਼ੋਰੈਂਸ ਦਾ ਕ੍ਰਾਈਸਿਸ ਆ ਉਹ ਕਾਫੀ ਵਰਸਟ ਹੁੰਦਾ ਜਾ ਰਿਹਾ ਹੈਗਾ। ਬਹੁਤ ਸਾਰੇ ਲੋਕ ਘਰਾਂ ਦੀ ਇੰਸ਼ੋਰੈਂਸ ਬਾਈ ਨਹੀਂ ਕਰ ਰਹੇ ਹੈਗੇ ਜਿਨ੍ਹਾਂ ਦੇ ਲੋਨ ਨਹੀਂ ਹੈਗਾ, ਤੇ ਉਹ ਕਹਿੰਦੇ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ ਹੈਗੇ। CNN ਨੇ ਇੱਕ ਸਟੋਰੀ ਰਨ ਕੀਤੀ ਆ ਜਿਹਦੇ ਮੁਤਾਬਕ ਉਹਨਾਂ ਨੇ ਇਹ ਦੱਸਿਆ ਵੀ 2018 ਦੇ ਵਿੱਚ ਜਦੋਂ ਕੈਂਪ ਫਾਇਰ ਲੱਗੀ ਸੀ, ਸਭ ਤੋਂ ਡੈਡਲੀਐਸਟ ਵਾਈਲਡ ਫਾਇਰ ਸੀ ਕੈਲੀਫੋਰਨੀਆ ਦੇ ਹਿਸਟਰੀ ਦੇ ਵਿੱਚ। ਉਸ ਟਾਈਮ ਦੇ ਉੱਤੇ ਇੱਕ ਮਾਈਕਲ ਤੇ ਕ੍ਰਿਸਟੀ ਡੈਨਿਊ ਉਹਨਾਂ ਦਾ ਪੈਰਾਡਾਈਜ਼ ਦੇ ਵਿੱਚ ਘਰ ਸੀਗਾ, ਤੇ 4 ਉਹਨਾਂ ਦੀਆਂ ਬੱਚੀਆਂ ਸੀਗੀਆਂ। ਤੇ ਜਦੋਂ ਘਰ ਨੂੰ ਅੱਗ ਲੱਗ ਗਈ 30 ਮੀਲ ਦੂਰ ਜਾ ਕੇ ਉਹਨਾਂ ਨੂੰ ਮੂਵ ਕਰਨਾ ਪਿਆ, ਤੇ ਲੱਕਲੀ ਉਹਨਾਂ ਨੂੰ ਕੁਛ ਜਿਹੜੇ ਪੈਸੇ ਸੀ ਉਹ ਇੰਸ਼ੋਰੈਂਸ ਤੋਂ ਮਿਲ ਗਏ। ਕੁਛ ਜਿਹੜਾ $11 ਬਿਲੀਅਨ ਦਾ PG&E ਦਾ ਸੈਟਲਮੈਂਟ ਹੋਇਆ ਸੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ, ਉੱਥੋਂ ਮਿਲ ਗਏ। ਤੇ ਉਹਨਾਂ ਨੇ ਜਾ ਕੇ ਇੱਕ ਕੋਹੈਸਟ ਨਾਮ ਦਾ ਜਿਹੜਾ ਟਾਊਨ ਆ, ਕੋਹਾਸੈਟ, ਉੱਥੇ ਘਰ ਲੈ ਲਿਆ। ਤੇ ਅਨਫੋਰਚੂਨੇਟਲੀ 6 ਸਾਲਾਂ ਬਾਅਦ ਹੁਣ ਜਦੋਂ 2024 ਦੀ ਪਾਰਕ ਫਾਇਰ ਲੱਗੀ, ਜਿਹੜੀ ਕਿ ਚੌਥੀ ਲਾਰਜੈਸਟ ਫਾਇਰ ਆ ਸਟੇਟ ਦੀ ਹਿਸਟਰੀ 'ਚ, ਉਹਨਾਂ ਦਾ ਘਰ ਸੜ ਗਿਆ। ਤੇ ਅਨਫੋਰਚੂਨੇਟਲੀ ਕਹਿੰਦੇ ਵੀ ਉਹਨਾਂ ਦੇ ਕੋਲ ਇਸ ਵਾਰੀ ਇੰਸ਼ੋਰੈਂਸ ਨਹੀਂ ਸੀ। ਸੋ ਹੁਣ ਉਹ ਕਹਿੰਦੇ ਵੀ ਅਸੀਂ ਬਿਨਾਂ ਘਰ ਤੋਂ ਇਸ ਟਾਈਮ ਜਿਹੜਾ ਆ ਰਹਿ ਰਹੇ ਹੈਗੇ ਆ। ਉਹਨਾਂ ਨੇ GoFundMe ਵੀ ਆਪਣਾ ਜਿਹੜਾ ਕੀਤਾ ਹੈਗਾ, ਪਰ $80 ਬਿਲੀਅਨ ਦਾ
ਇੰਸ਼ੋਰੈਂਸ ਦਾ ਜਿਹੜੇ ਲਾਸਸ ਹੋਏ ਸੀ ਪਿਛਲੇ ਜਿਹੜੀ 2018 ਦੀ ਕੈਂਪ ਫਾਇਰ ਹੋਈ ਸੀ ਜਿਸ ਟਾਈਮ ਦੇ ਉੱਤੇ 19,000 ਸਟਰਕਚਰ ਸੜ ਕੇ ਸਵਾਹ ਹੋ ਗਈਆਂ। ਹੁਣ $80 ਬਿਲੀਅਨ ਦਾ ਇੰਸ਼ੋਰੈਂਸ ਇੰਡਸਟਰੀ ਨੂੰ ਜਦੋਂ ਨੁਕਸਾਨ ਹੋਇਆ ਹੋਵੇ ਤੇ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਭੱਜ ਗਈਆਂ ਕੈਲੀਫੋਰਨੀਆ ਚੋਂ, ਕਿਉਂਕਿ ਉਹਨਾਂ ਨੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੂੰ ਕਿਹਾ ਵੀ ਜਿਹੜੇ ਰੇਟਸ ਵਧਾਓ, ਕਿਉਂਕਿ ਘਰਾਂ ਦੀਆਂ ਪ੍ਰਾਈਸਾਂ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਹੈਗੀ ਆ। ਡਿਪਾਰਟਮੈਂਟ ਆਫ ਇੰਸ਼ੋਰੈਂਸ ਜਿਹੜੀ ਆ ਉਹ ਟਾਈਮ ਲੈ ਰਹੀ ਸੀ, ਜਾਂ ਉਹਨਾਂ ਨੇ ਲਿਮਿਟਸ ਲਾਈਆਂ ਵੀ ਇੰਨਾ ਹੀ ਰੇਟ ਵੱਧ ਸਕਦਾ ਆ। ਉਸ ਕਰਕੇ ਹੁਣ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਲੋਕ ਆ, ਮੈਂ ਦੇਖਦਾ ਆ ਵੀ ਉਹਨਾਂ ਨੂੰ ਇੰਸ਼ੋਰੈਂਸ ਲੱਭਣੀ ਬਹੁਤ ਹਾਰਡ ਹੋਈ ਹੈਗੀ ਆ। ਜਿਨ੍ਹਾਂ ਦੇ ਛੋਟੇ ਛੋਟੇ ਜਿਹੜੇ ਕਲੇਮ ਆ ਉਹ ਵੀ ਹੋਏ ਆ, ਇੰਸ਼ੋਰੈਂਸ ਕੰਪਨੀਆਂ ਜੋ ਆ ਇੰਸ਼ੋਰੈਂਸ ਲਿਖ ਕੇ ਰਾਜੀ ਨਹੀਂ ਹੈਗੀਆਂ। ਕੈਲੀਫੋਰਨੀਆ ਦੇ ਕੋਲ ਜਿਹੜੀ ਫੇਅਰ ਪਲਾਨ ਆ ਉਹਦੇ ਚ 164% ਇਨਕਰੀਜ਼ ਹੋਇਆ, ਪਰ ਉਹਨਾਂ ਦੇ ਵੀ ਕਹਿੰਦੇ ਜੇ ਕਿਤੇ ਜ਼ਿਆਦਾ ਅੱਗ ਲੱਗ ਜਾ ਤਾਂ ਉਹ ਵੀ ਪੈਸੇ ਜਿਹੜੇ ਰਨ ਆਊਟ ਹੋ ਜਾਣੇ ਆ। ਜੀ ਉਨੇ ਉਹਨਾਂ ਦੇ ਕੋਲ ਰਿਜ਼ਰਵ ਨਹੀਂ ਜਿੰਨੇ ਉਹਨਾਂ ਨੇ ਇੰਸ਼ੋਰੈਂਸ ਕਰ ਦਿੱਤੀ ਹੈਗੀ ਆ। ਉਹ ਵੀ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ। 2018 ਚ ਕੱਲੀ ਇਹ ਨਹੀਂ ਅੱਗ ਲੱਗੀ ਸੀ, ਬੂਲਸੇ ਫਾਇਰ ਵੀ ਲੱਗੀ ਸੀ ਜਿਹਦੇ ਚ 1643 ਸਟਰਕਚਰਸ ਸੈਂਟਾ ਮੋਨਿਕਾ ਮਾਊਂਟੇਨਸ ਵਾਲਾ ਏਰੀਆ ਜਿਹੜਾ ਆ ਉਹ ਸੜ ਕੇ ਸਵਾਹ ਹੋ ਗਈਆਂ ਸੀਗੀਆਂ। ਸੋ ਕਲਾਈਮੇਟ ਚੇਂਜ ਦੇ ਨਾਲ ਬਹੁਤ ਕੁਝ ਹੋ ਰਿਹਾ ਹੈਗਾ, ਤੇ ਇੰਸ਼ੋਰੈਂਸ ਇੰਡਸਟਰੀ ਜਿਹੜੀ ਕੈਲੀਫੋਰਨੀਆ 'ਚ ਇੰਸ਼ੋਰੈਂਸ ਕਰਨ ਤੋਂ ਘਬਰਾ ਰਹੀ ਹੈਗੀ ਆ, ਤੇ ਲੋਕ ਜਿਹੜੇ ਆ ਇਸ ਵਾਰ ਪੂਰੀ ਤਰ੍ਹਾਂ ਰਗੜ ਹੋ ਰਹੇ। ਜੀ ਘਰਾਂ ਦੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਦਾ ਵੀ ਰੀਸੈਂਟਲੀ ਤੁਸੀਂ ਨਿਊਜ਼ ਕੀਤੀ ਸੀ ਵੀ 50% ਤੱਕ ਜਿਹੜੇ ਉਹ ਪ੍ਰਾਈਸਿਸ ਵੱਧ ਸਕਦੇ ਆ। ਇੰਸ਼ੋਰੈਂਸ ਕਰਕੇ ਮੈਨੂੰ ਲੱਗਦਾ ਲੋਕਾਂ ਨੂੰ ਕੈਲੀਫੋਰਨੀਆ ਤੋਂ ਬਾਹਰ ਨਾ ਕਿਤੇ ਜਿਹੜਾ ਉਹ ਜਾਣਾ ਪੈ ਜੇ, ਜਾਂ ਇਹ ਜਿਹੜੇ ਪ੍ਰਾਈਸਿਸ ਆ ਲੋਕਾਂ ਨੂੰ ਇੱਥੋਂ ਬਾਹਰ ਧੱਕ ਰਹੇ ਆ। ਸਾਡੇ ਇੰਸ਼ੋਰੈਂਸ ਕਮਿਸ਼ਨਰ ਹੱਥ ਤੇ ਹੱਥ ਧਰ ਕੇ ਜਿਹੜੇ ਉਹ ਬੈਠੇ ਆ, ਪਤਾ ਨਹੀਂ ਕਿਹੜੀਆਂ ਚੀਜ਼ਾਂ ਦੀ ਹੋਰ ਉਡੀਕ ਕਰ ਰਹੇ ਆ। ਹਾਹਾਕਾਰ ਤਾਂ ਲੋਕਾਂ 'ਚ ਆਲਰੇਡੀ ਮਚੀ ਪਈ ਆ। ਅੱਗਾਂ ਦੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਥੋੜ੍ਹੀ ਜਿਹੀ ਇਸ ਦੇ ਵਿੱਚ ਗੱਲ ਜਿਹੜੀ ਛੇੜੀ ਸੀ, ਇਸ ਟਾਈਮ ਜਿਹੜੀ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਲੱਗੀ ਆ ਪਾਰਕ ਫਾਇਰ, ਉਸ ਨੂੰ ਅੱਜ ਕੈਲ ਫਾਇਰ ਦੇ ਮੁਤਾਬਕ 53% ਕਾਬੂ ਕਰ ਲਿਆ ਗਿਆ ਹੈਗਾ ਆ। 671 ਮੀਲ 1738 ਸਕੁਅਰ ਕਿਲੋਮੀਟਰ ਦੇ ਵਿੱਚ ਇਹ ਅੱਗ ਲੱਗੀ ਹੋਈ ਆ। ਕਈ ਨਦਰਨ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ 637 ਜਿਹੜੀਆਂ ਬਿਲਡਿੰਗਸ ਆ ਇਸ ਨੇ ਨਸ਼ਟ ਕਰ ਦਿੱਤੀਆਂ, ਤੇ 50 ਜਿਹੜੇ ਆ ਉਹਨਾਂ ਨੂੰ ਡੈਮੇਜ ਹੋਇਆ ਆ। ਜਿਹੜਾ ਵੱਡਾ ਪੋਰਸ਼ਨ ਆ ਇਸ ਅੱਗ ਦਾ, ਇਹ ਮੌਪ ਅਪ ਸਟੇਜ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਹਿੰਦੇ ਵੀ ਜਿਹੜੀ ਸਮੋਲਡਰਿੰਗ ਮਟੀਰੀਅਲ ਆ ਇਹ ਕੰਟੇਨਮੈਂਟ ਲਾਈਨਸ ਦੇ ਨਜ਼ਦੀਕ ਹੀ ਦੱਸੀ ਜਾ ਰਹੀ ਆ। ਜਿਹੜੇ ਲੋਕ ਉਸ ਦੇ ਨਜ਼ਦੀਕ ਰਹਿ ਰਹੇ ਆ ਉਹ ਇਵੈਕੂਏਟਡ ਏਰੀਆ 'ਚ, ਉਹਨਾਂ ਨੂੰ ਹੁਣ ਘਰੇ ਵਾਪਸ ਆਉਣ ਦੀ ਇਜਾਜ਼ਤ ਮਿਲ ਰਹੀ ਹੈਗੀ ਆ। ਸੋ ਟਿੰਬਰ ਕਹਿੰਦੇ ਆ ਅਜੇ ਵੀ ਨਾਰਥ ਈਸਟ ਕਾਰਨਰ ਦੇ ਵਿੱਚ ਲਗਾਤਾਰ ਜਲਿਆ ਹੈਗਾ ਆ। 24 ਜੁਲਾਈ ਨੂੰ ਜਦ ਇੱਕ ਜਾਣੇ ਨੇ ਚੀਕੋ ਦੇ ਵਿੱਚ ਆਪਣੀ ਗੱਡੀ ਨੂੰ ਧੱਕਾ ਮਾਰਿਆ ਸੀਗਾ ਅੱਗ ਲੱਗੀ ਨੂੰ, ਤਾਂ ਉਸ ਤੋਂ ਬਾਅਦ ਦੇ ਵਿੱਚ ਬਹੁਤ ਤੇਜ਼ ਰਫ਼ਤਾਰ ਦੇ ਨਾਲ ਅੱਗ ਫੈਲੀ ਸੀ, ਨਾਰਥ ਵੱਲ ਨੂੰ ਜਿਹੜੀ ਉਹ ਜ਼ਿਆਦਾ ਗਈ ਸੀ। ਉਸ ਦੇ ਦਰਮਿਆਨ ਰਿਕਾਰਡ ਤੋੜ ਹੀਟ ਵੇਵ ਕੈਲੀਫੋਰਨੀਆ 'ਚ ਚੱਲੀ, ਤੇਜ਼ ਹਵਾਵਾਂ ਵੀ ਆਈਆਂ, ਜਿਸ ਕਰਕੇ ਇਹ ਸਾਰਾ ਕੁਛ ਮਿਕਸਚਰ ਹੋ ਕੇ ਅੱਗ ਦੇ ਵਿੱਚ ਬਾਲਣ ਵਾਲਾ ਜਿਹੜਾ ਉਹ ਸਭ ਨੇ ਕੰਮ ਕੀਤਾ ਆ। ਅਗਸਤ ਦਾ ਜਿਹੜਾ ਪਹਿਲਾ ਹਾਫ ਆ 15 ਦਿਨ ਆ ਉਹ ਐਵਰੇਜ ਦੇ ਨਾਲੋਂ ਉੱਦਾਂ ਗਰਮ ਰਹੇ ਆ, ਪਰ ਰਿਕਾਰਡ ਬ੍ਰੇਕਿੰਗ ਨਹੀਂ। ਪਰ ਫਿਰ ਵੀ ਜਿਹੜੇ ਫਾਇਰ ਫਾਈਟਰਸ ਆ ਉਹ ਦਿਨ ਰਾਤ ਇੱਕ ਕਰਕੇ ਇਸ ਅੱਗ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਪਾ ਰਹੇ ਹੈਗੇ ਆ। ਸੋ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ, ਕਦੋਂ ਤੱਕ ਇਹ ਪੂਰੀ ਅੱਗ ਕਾਬੂ 'ਚ ਆ ਜਾਊਗੀ, ਇਹ ਦੇਖਣ ਵਾਲੀ ਗੱਲ ਆ। ਪਰ ਥੋੜ੍ਹੀ ਜੀ ਗੁੱਡ ਨਿਊਜ਼ ਇਹ ਆ ਵੀ ਇਸ ਨੂੰ 50% 53% ਤੱਕ ਕਾਬੂ ਪਾ ਲਿਆ ਗਿਆ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸਿਸਟਮ ਨੇ ਇਹ ਕਿਹਾ ਹੈ ਵੀ ਉਹ ਯੂਨੀਵਰਸਿਟੀ ਦੇ ਕੈਂਪਸਸ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਐਨਕੈਪਮੈਂਟਸ ਤੇ ਫੇਸ ਮਾਸਕ ਨੂੰ ਅਲਾਓ ਨਹੀਂ ਕਰਨਗੇ। ਪਿਛਲੇ ਸਾਲ ਪੈਲਸਤੀਨੀਅਨ ਦੇ ਹੱਕ ਦੇ ਵਿੱਚ ਜਦੋਂ ਪ੍ਰੋਟੈਸਟ ਹੋਏ ਆ, ਕਈ ਜਗ੍ਹਾ ਦੇ ਉੱਤੇ ਵਾਇਲੈਂਟ ਹੋ ਗਿਆ ਸੀ, ਖਾਸ ਕਰਕੇ UCLA ਦੇ ਵਿੱਚ। ਤੇ ਹੁਣ ਯੂਨੀਵਰਸਿਟੀ ਦੇ ਮਾਈਕਲ ਵੀ ਡਰੇਕ ਜੋ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇਹ ਕਿਹਾ ਵੀ UC ਦੇ 10 ਕੈਂਪਸਸ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਆ, ਕੋਈ ਵੀ ਸਟੂਡੈਂਟ ਆ, ਉਹ ਐਨਕੈਂਪਮੈਂਟਸ ਨਹੀਂ ਬਣਾ ਸਕਦਾ ਤੇ ਨਾ ਹੀ ਮਾਸਕ ਪਾ ਕੇ ਪ੍ਰੋਟੈਸਟ ਕਰ ਸਕਦਾ। ਕਹਿੰਦੇ ਵੀ ਫਰੀडम ਟੂ ਐਕਸਪ੍ਰੈਸ਼ਨ ਹਰ ਇੱਕ ਦਾ ਹੱਕ ਹੈਗਾ ਤੇ ਹਮੇਸ਼ਾ ਹੀ ਹੁੰਦੇ ਆਏ ਹੈਗੇ ਆ। 99% ਜਿਹੜੇ ਪ੍ਰੋਟੈਸਟ ਆ ਉਹ ਨਾਨ ਵਾਇਲੈਂਟ ਹੁੰਦੇ ਹੈਗੇ ਆ, ਉਹਨਾਂ ਨੂੰ ਅਸੀਂ ਪੂਰਾ ਅਲਾਓ ਕਰਾਂਗੇ। ਪਰ ਕੋਈ ਫੇਸ ਲੁਕੋ ਕੇ ਜਾਂ ਉੱਥੇ ਇੱਕ ਤਰ੍ਹਾਂ ਦੇ ਨਾਲ ਕਬਜ਼ਾ ਕਰ ਲਓ ਛੋਟੇ ਛੋਟੇ ਟੈਂਟ ਲਾ ਕੇ, ਉਹ ਨਹੀਂ ਹੋਣ ਦਿੱਤਾ ਜਾਊਗਾ। ਸੋ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ, ਹੁਣ ਉਹਨਾਂ ਦੀ ਵੀ ਜਿਹੜੀ ਜੈਸ ਯੂਨੀਵਰਸਿਟੀ ਸਿਸਟਮਸ ਨੂੰ ਹੈਗੀ ਆ
ਪਿਛਲੇ ਸਮੇਂ UCLA ਦੇ ਵਿੱਚ 55 ਸਟੂਡੈਂਟਸ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ UCLA ਦੇ ਜੋ ਫੈਕਲਟੀ ਦੇ ਮੈਂਬਰਸ ਹੈਗੇ ਆ ਉਹ ਲੀਗਲ ਏਡ ਵੀ ਜੋ ਬੱਚਿਆਂ ਨੂੰ ਦੇ ਰਹੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਇਹ ਮਿਡਲ ਈਸਟ ਤੋਂ ਆ। ਐਂਟਨੀ ਬਲਿੰਕਨ ਹੋਣਾ ਨੇ ਇਹ ਦਾਅਵਾ ਕੀਤਾ ਆ ਵੀ ਗਾਜ਼ਾ ਦਾ ਜਿਹੜਾ ਪ੍ਰਪੋਜ਼ਲ ਆ ਉਸ ਨੂੰ ਇਜ਼ਰਾਈਲ ਨੇ ਮੰਨ ਲਿਆ ਹੈਗਾ ਆ ਤੇ ਉਹ ਹੁਣ ਗੁਜ਼ਾਰਿਸ਼ ਕਰ ਰਹੇ, ਅਪੀਲ ਕਰ ਰਹੇ ਹਮਾਸ ਵਾਲਿਆਂ ਨੂੰ ਵੀ ਤੁਸੀਂ ਵੀ ਇਸ ਪ੍ਰਪੋਜ਼ਲ ਨੂੰ, ਇਸ ਗਾਈਡਲਾਈਨ ਨੂੰ ਜਿਹੜਾ ਉਹ ਮੰਨ ਲਿਆ ਜਾਵੇ। ਬਲਿੰਕਨ ਨੇ ਕਿਹਾ ਵੀ ਨੇਤਨਿਆਹੂ ਦੇ ਨਾਲ ਮੀਟਿੰਗ ਹੋਈ ਆ ਤੇ ਬੜੀ ਕੰਸਟਰਕਟਿਵ ਆ। ਸਵੇਰੇ ਜਦ ਆਪਾਂ ਨਿਊਜ਼ ਕਰ ਰਹੇ ਸੀ ਤਾਂ ਐਂਟਨੀ ਬਲਿੰਕਨ ਨੇ ਕਿਹਾ ਸੀਗਾ ਵੀ ਇਹ ਅਖੀਰਲਾ ਮੌਕਾ ਹੈਗਾ ਆ ਨੈਗੋਸ਼ੀਏਸ਼ਨ ਦਾ, ਆਪਸ ਦੇ ਵਿੱਚ ਤੁਹਾਡਾ ਸਮਝੌਤਾ ਕਰਨ ਦਾ, ਅਦਰਵਾਈਜ਼ ਜਿਹੜੇ ਹਾਲਾਤ ਆ ਹੋਰ ਮਾੜੇ ਹੋ ਜਾਣਗੇ। US ਜਿਹੜਾ ਆ ਇਸ ਪ੍ਰਪੋਜ਼ਲ ਨੂੰ, ਬ੍ਰਿਜਿੰਗ ਪ੍ਰਪੋਜ਼ਲ ਨੂੰ ਲੈ ਕੇ ਜਿਹੜਾ ਹੋਇਆ ਇਸ ਹਫਤੇ ਮੁੜ ਦੁਬਾਰਾ ਗੱਲਬਾਤ ਕਹਿੰਦੇ ਆ ਉਹ ਸ਼ੁਰੂ ਹੋਈ ਹੈਗੀ ਆ। ਸੋ PM ਜਿਹੜੇ ਬੈਂਜਾਮਿਨ ਨੇਤਨਿਆਹੂ ਉਸਨੇ ਇਸ ਬ੍ਰਿਜਿੰਗ ਪ੍ਰਪੋਜ਼ਲ ਨੂੰ ਅਸੈਪਟ ਜਿਹੜਾ ਉਹ ਕਹਿੰਦੇ ਕਰ ਲਿਆ ਹੈਗਾ। ਜਰਨਲਿਸਟ ਦੇ ਨਾਲ ਕਹਿੰਦੇ ਵੀ ਗੱਲਬਾਤ ਇਹਨਾਂ ਨੇ ਕੀਤੀ, ਪੂਰਾ ਦਿਨ ਕਹਿੰਦੇ ਇਜ਼ਰਾਈਲੀ ਅਫੀਸ਼ੀਅਲਸ ਦੇ ਨਾਲ ਬਲਿੰਕਨ ਹੋਣਾ ਨੇ ਮੀਟਿੰਗਸ ਕੀਤੀਆਂ, ਜਿਸ ਦੇ ਵਿੱਚ 2.5 ਘੰਟੇ ਦੀ ਮੀਟਿੰਗ ਨੇਤਨਿਆਹੂ ਦੇ ਨਾਲ ਵੀ ਹੋਈ। US ਦੇ ਜਿਹੜੇ ਟੌਪ ਦੇ ਡਿਪਲੋਮੈਟ, ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇਸ ਨੂੰ ਬੈਸਟ ਤੇ ਪੋਸੀਬਲੀ ਲਾਸਟ ਓਪਰਚੁਨਿਟੀ ਇਸ ਡੀਲ ਦੇ ਲਈ ਜਿਹੜਾ ਉਹ ਦੱਸਿਆ ਸੀ। ਕਤਰ ਦੇ ਵਿੱਚ ਜਿਹੜੀ ਇਹ ਗੱਲਬਾਤ ਆ ਸੀਜ਼ਫਾਇਰ ਦੀ ਚੱਲ ਰਹੀ ਆ, ਹੌਸਟੇਜ ਰਿਟਰਨ ਦੀ ਵੀ ਐਗਰੀਮੈਂਟ ਜਿਹੜੀ ਕਹਿੰਦੇ ਪਿਛਲੇ ਹਫਤੇ ਚੱਲ ਰਿਹਾ ਸੀ ਉਸ ਨੂੰ ਪੌਜ਼ ਕੀਤਾ ਗਿਆ ਸੀਗਾ, ਪਰ ਹੁਣ ਕਹਿੰਦੇ ਵੀ ਇਸ ਹਫਤੇ ਮੁੜ ਦੁਬਾਰਾ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵਿਚਾਰ ਜਿਹੜੀ ਉਹ ਹੋਊਗੀ। ਬਲਿੰਕਨ ਹੋਣਾ ਦੀ ਵਿਜ਼ਿਟ ਉਸ ਟਾਈਮ ਦੇ ਉੱਤੇ ਆ ਰਹੀ ਆ ਜਦ US ਦੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਇਲੈਕਸ਼ਨ ਦੇ ਦਰਮਿਆਨ ਕਾਫੀ ਜ਼ਿਆਦਾ ਦਬਾਅ 'ਚ ਨੇ ਇਸ ਪੂਰੇ ਕੌਨਫਲਿਕਟ ਨੂੰ ਲੈ ਕੇ। ਡੈਮੋਕ੍ਰੇਟ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਅੱਜ ਤੋਂ ਜਿਹੜੀ ਉਹ ਸ਼ੁਰੂ ਹੋਈ ਆ, ਉਸ ਦੇ ਵਿੱਚ ਵੀ ਜਿਹੜੇ ਅਨਕਮੈਂਟਡ ਡੈਲੀਗੇਟਸ ਆ ਉਹਨਾਂ ਦਾ ਇਹੀ ਵੱਡਾ ਸਵਾਲ ਆ। ਹੁਣ ਮੌਜੂਦਾ VP ਤੇ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜੀ ਕਮਲਾ ਹੈਰਿਸ ਆ ਉਸ ਨੂੰ। ਸੋ ਹੁਣ ਦੇਖੋ ਕੀ ਹੁੰਦਾ ਆ, ਪਰ ਹੁਣ ਥੋੜੀ ਜੀ ਇੱਕ ਨਿਊਜ਼ ਜਿਹੜੀ ਇਸ ਬਾਬਤ ਆਈ ਆ ਵੀ ਨੇਤਨਿਆਹੂ ਮੰਨਦਾ ਆ ਹੁਣ ਹਮਾਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਕੈਲੀਫੋਰਨੀਆ ਸਭ ਤੋਂ ਜ਼ਿਆਦਾ ਡੈਲੀਗੇਟਸ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਨੂੰ ਭੇਜ ਰਿਹਾ ਹੈ। ਅੱਜ ਆਲਰੇਡੀ ਸ਼ੁਰੂ ਹੋ ਗਈ ਆ। 500 ਦੇ ਕਰੀਬ ਜਿਹੜੇ ਡੈਲੀਗੇਟ ਆ ਉਹ ਕੈਲੀਫੋਰਨੀਆ ਤੋਂ ਸ਼ਿਕਾਗੋ ਦੇ ਵਿੱਚ ਜਿਹੜੀ ਨੈਸ਼ਨਲ ਕਨਵੈਨਸ਼ਨ ਹੋਣ ਜਾ ਰਹੀ ਆ ਉੱਥੇ ਪਹੁੰਚੇ ਹੋਏ ਹੈਗੇ ਆ। ਤੇ ਇੱਕ ਕੈਲੀਫੋਰਨੀਆ ਡੈਮੋਕ੍ਰੇਟ ਰਾਸਟੀ ਹਿਕਸ ਜੋ ਚੇਅਰਮੈਨ ਆ ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਦੇ, ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਬੜੀ ਓਪਰਚੁਨਿਟੀ ਆ, ਅਸੀਂ ਆਪਣੀ ਹੀ ਡਾਟਰ ਨੂੰ ਜੋ ਕੈਲੀਫੋਰਨੀਆ ਤੋਂ ਆ ਉਹਨੂੰ ਅਮਰੀਕਾ ਦਾ ਅਗਲਾ ਪ੍ਰੈਜ਼ੀਡੈਂਟ ਬਣਾਉਣ ਜਾ ਰਹੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਗੋਲਡਨ ਸਟੇਟ ਆ ਸਭ ਤੋਂ ਜ਼ਿਆਦਾ ਜਿਹੜੇ ਡੈਲੀਗੇਟਸ ਆ ਤੇ ਮੋਸਟ ਡਿਵਰਸ ਡੈਲੀਗੇਟਸ ਹੈਗੇ ਆ ਉਹ ਸ਼ਿਕਾਗੋ ਲੈ ਕੇ ਪਹੁੰਚੇ ਹੋਏ ਹੈਗੇ ਆ। ਸਾਬਕਾ ਸੈਕਰਾਮੈਂਟੋ ਸਿਟੀ ਕੌਂਸਲ ਮੈਂਬਰ ਸਟੀਵ ਕੋਹਨ ਉਹ ਵੀ ਇਸ ਕਨਵੈਨਸ਼ਨ ਨੂੰ ਅਟੈਂਡ ਕਰ ਰਿਹਾ ਹੈਗਾ। ਸਭ ਤੋਂ ਪਹਿਲੇ ਅੱਜ ਸ਼ਾਮ ਨੂੰ ਜਿਹੜੇ ਬੁਲਾਰੇ ਹੋਣੇ ਸੀ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਹੋਣੇ ਸੀ। ਇਸ ਟਾਈਮ ਮੇਰੇ ਖਿਆਲ ਨਾਲ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਉਹ ਐਡਰੈਸ ਕਰ ਰਹੇ ਹੈਗੇ ਜੀ। ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦਾ ਵੀ ਤੁਹਾਡੇ ਨਾਲ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ ਹਫਤੇ ਦੀ ਸ਼ੁਰੂਆਤ ਦੇ ਪਹਿਲੇ ਦਿਨ ਸੋਮਵਾਰ ਦੀ ਕਲੋਜ਼ਿੰਗ 'ਚ 237 ਪੁਆਇੰਟ ਵੱਧ ਕੇ 40,897 ਤੇ ਬੰਦ ਹੋਇਆ। S&P 54 ਪੁਆਇੰਟ ਵੱਧ ਕੇ 5608, ਨੈਸਡੈਕ 200 ਤੇ 45 ਪੁਆਇੰਟ ਵੱਧ ਕੇ 17,877 ਤੇ ਬੰਦ ਹੋਇਆ। ਸੋਨੇ ਦਾ ਭਾਅ $2,544 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 3.87%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 60,695 ਤੇ ਇਥੀਰੀਅਮ $2,668 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 81 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 2 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।